The UK government has been either too slow or entirely unwilling to call out India as well as other countries guilty of arbitrarily detaining people. उन्होंने गवर्नमेंट ਨੂੰ ਸਲੈਮ ਕੀਤਾ ਹੈ ਕਿ ਵੀ ਫੋਰਨ ਸੈਕਟਰੀ ਜਾਂ ਪ੍ਰਾਈਮ ਮਿਨਿਸਟਰ ਨੇ ਇੰਡੀਅਨ ਗਵਰਨਮੈਂਟ ਤੇ ਕੋਈ ਦਬਾਅ ਨਹੀਂ ਬਣਾਇਆ ਔਰ ਇਹਦੇ ਬਾਵਜੂਦ ਕਿ ਵੀ ਈਵਨ ਕੌਂਸਲਰ ਐਕਸੈਸ ਵੀ ਜਿਹੜਾ ਬ੍ਰਿਟਿਸ਼ ਕੌਂਸਲਰ ਹੈ ਉਹ ਬਹੁਤ ਘੱਟ ਉਹਨਾਂ ਨੂੰ ਮਿਲਦਾ ਇਹਦੇ ਬਾਵਜੂਦ ਕਿ ਜਗਤਾਰ ਸਿੰਘ ਜੌਹਲ ਨੇ ਚਾਰਜ ਲਾਇਆ ਕਿ ਵੀ ਉਸ ਨੂੰ ਟਾਰਚਰ ਕੀਤਾ ਜਾ ਰਿਹਾ ਲੇਕਿਨ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। Jaggi's case amongst other demonstrates foreign commonwealth and development office inability to ensure that their own guidance to keep UK citizens safe is followed. G20 ਦੇ ਮੌਕੇ ਜਦੋਂ ਰਿਸ਼ੀ ਸੁਨਕ ਗਿਆ ਦਿੱਲੀ 'ਚ ਔਰ ਐਮਪੀਜ਼ ਨੇ ਲਿਖਿਆ ਸੀ ਤੂੰ ਇਸ਼ੂ ਚੁੱਕਣਾ ਉਹਨੇ ਕਦੇ ਵੀ ਇਹ ਬਰੀਫ ਨਹੀਂ ਕੀਤਾ ਕਿ ਭਾਈ ਉਹਨੇ ਇਸ ਇਸ਼ੂ ਨੂੰ ਚੁੱਕਿਆ ਨਹੀਂ ਚੁੱਕਿਆ ਜੇ ਚੁੱਕਿਆ ਤਾਂ ਅੱਗੋਂ ਉਹਨੇ ਕੀ ਕਿਹਾ। It's not news that the government is failing Jagtar Singh Johal, but it is noteworthy that so many senior MPs from all parties are now calling them out for that failure. On British soil, foreign autocrats target their critics with impunity. Canada and US have criticized the Modi government in India for pursuing its critics overseas, but in the UK, where tensions between diaspora communities are rising, the government has been silent. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਭਾਰਤੀ ਕੈਦ ਵਿੱਚ 6 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਔਰ ਯੂਕੇ ਦੇ ਅੱਡ ਪ੍ਰਧਾਨ ਮੰਤਰੀਆਂ ਵੱਲੋਂ ਇਸ ਸੰਬੰਧੀ ਭਾਰਤ ਤੇ ਕੋਈ ਵੀ ਜਿਹੜਾ ਦਬਾਅ ਹੈ ਉਹ ਨਹੀਂ ਬਣਾਇਆ ਗਿਆ ਔਰ ਯੂਕੇ ਦੀ ਫੋਰਨ ਅਫੇਅਰਸ ਕਮੇਟੀ ਨੇ ਇਸ ਸੰਬੰਧੀ ਯੂਕੇ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਨੂੰ ਇੱਕ ਦੋ ਵਾਰ ਯੂਕੇ ਤੋਂ ਸਾਡੇ ਕੁਝ ਵਿਊਅਰਸ ਜਿਹੜੇ ਰੈਗੂਲਰ ਪ੍ਰੋਗਰਾਮ ਨੂੰ ਵਿਊ ਕਰਦੇ ਨੇ ਜੀ ਉਹਨਾਂ ਨੇ ਲਿਖਿਆ ਸੀ ਕਿ ਜੀ ਤੁਸੀਂ ਜਿਵੇਂ ਬਾਕੀ ਸਾਰੇ ਇਸ਼ੂਜ਼ ਦੇ ਉੱਤੇ ਬੜੇ ਵੇਰਵੇ ਨਾਲ ਗੱਲ ਕਰਦੇ ਹੋ ਜੀ ਤੁਸੀਂ ਜੱਗੀ ਜੌਹਲ ਦੇ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਉਨਾ ਵਕਤ ਨਹੀਂ ਦਿੱਤਾ ਜਾਂ ਨਹੀਂ ਦਿੰਦੇ। ਦੇਖੋ ਅਸੀਂ ਸ਼ੁਰੂ ਦੇ ਵਿੱਚ ਜਦੋਂ ਇਹ ਕੇਸ ਸਾਹਮਣੇ ਆਇਆ ਅਮਰੀਕਾ ਦੇ ਵਿੱਚ ਵੀ ਬਰਾਬਰ ਪ੍ਰੋਟੈਸਟ ਵੀ ਹੋਏ ਅਸੀਂ ਉਹਦਾ ਹਿੱਸਾ ਵੀ ਰਹੇ ਔਰ ਕਿਉਂਕਿ ਬਹੁਤ ਵਾਰ ਯੂਕੇ ਦੇ ਵਿੱਚ ਕਿਉਂਕਿ ਆਲਰੇਡੀ 2 ਮੈਂਬਰ ਪਾਰਲੀਮੈਂਟ ਔਰ 100-150 ਤੋਂ ਜ਼ਿਆਦਾ ਐਮਪੀਜ਼ ਜਾਂ ਸਿੱਖ ਫੈਡਰੇਸ਼ਨ ਯੂਕੇ ਔਰ ਦੂਸਰੇ ਉਹਨਾਂ ਦੇ ਆਪਣੇ ਮੀਡੀਆ ਚੈਨਲ ਵੀ ਨੇ ਔਰ ਸਾਡੇ ਤੱਕ ਜਿਹੜੀ ਖਬਰ ਕਦੇ ਕੋਈ ਪਹੁੰਚਦੀ ਹੈ ਅਸੀਂ ਉਸ 'ਤੇ ਹੀ ਆਧਾਰਿਤ ਗੱਲ ਕਰਦੇ ਹਾਂ ਕੋਈ ਹੋਰ ਤਾਂ ਸਾਡੇ ਸਾਧਨ ਨਹੀਂ ਨੇ। ਲੇਕਿਨ ਇਹ ਨਹੀਂ ਹੈ ਕਿ ਵੀ ਸਾਡੇ ਲਈ ਜੱਗੀ ਜੌਹਲ ਜਾਂ ਜਗਤਾਰ ਸਿੰਘ ਜੌਹਲ ਦਾ ਕੇਸ ਕੋਈ ਅਹਿਮੀਅਤ ਵਾਲਾ ਕੇਸ ਨਹੀਂ ਹੈ। ਮੇਰੇ ਲਈ ਤਾਂ ਵੈਸੇ ਹੀ ਮੈਂ ਇੱਕ ਹਾਈਲੀ ਐਮੋਸ਼ਨਲ ਬੀਇੰਗ ਹੈ ਔਰ 6 ਵਰੇ ਪਹਿਲਾਂ ਉਹਨਾਂ ਦਾ ਆਨੰਦ ਕਾਰਜ ਹੋਇਆ ਔਰ ਅਜੇ ਕੁਛ ਦਿਨ ਬੀਤੇ ਸੀ ਸ਼ਾਪਿੰਗ ਕਰਨ ਗਏ ਮਾਰਕੀਟ 'ਚੋਂ ਉਹਨਾਂ ਨੂੰ ਚੁੱਕਿਆ 6 ਸਾਲ ਬੀਤ ਗਏ ਨੇ ਬਿਲਕੁਲ। ਔਰ ਮੇਰੇ ਲਈ ਤਾਂ ਇਹ ਜਦੋਂ ਮੈਂ ਈਵਨ ਇਸ ਬਾਰੇ ਸੋਚਦਾ ਵੀ ਹਾਂ ਜਿਵੇਂ ਭਾਈ ਅਮਰਤਪਾਲ ਸਿੰਘ ਦੇ ਕੇਸ ਜਦੋਂ ਬੀਬੀ ਯੂਕੇ ਦੀ ਸਿਟੀਜ਼ਨ ਬੀਬੀ ਕਿਵੇਂ ਸਬਰ ਸਿਦਕ ਨਾਲ ਉਹ ਖਲੋਤੀ ਹੈ ਪਰ ਉਹਨੂੰ ਜਿਹੜਾ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ NSA ਲਾ ਕੇ ਫੜ ਲੈਣਾ ਔਰ ਬੀਬੀ ਨੂੰ ਨਾ ਆਪਣੇ ਪੇਕਿਆਂ ਨੂੰ ਮਿਲਣ ਵੀ ਨਾ ਜਾਣ ਦੇਣਾ 2-3 ਵਾਰ ਵਾਪਸ ਏਅਰਪੋਰਟ ਤੋਂ ਮੋੜ ਦੇਣਾ। ਸੋ ਇਸ ਮਾਮਲੇ 'ਚ ਤਾਂ ਮੈਂ ਸਮਝਦਾ ਵੀ ਜੱਗੀ ਜੌਹਲ ਦੀ ਸਿੰਘਣੀ ਕਿੰਨੀ ਸਿਦਕ ਸਬਰ ਵਾਲੀ ਹੋਏਗੀ ਕਿ 6 ਸਾਲ ਤੋਂ ਜਿਹਨਾਂ ਦਾ ਉਹ ਸਾਰੇ 'ਚੋਂ ਬਹੁਤ ਵਾਰ ਕਿਉਂਕਿ ਬੰਦੇ ਤਾਂ ਜੋ ਇਸ ਪਾਸੇ ਤੁਰਦੇ ਨੇ ਉਹਨਾਂ ਦੇ ਅੰਦਰ ਆਪਣਾ ਇੱਕ ਇਸ਼ਕ ਵੀ ਹੁੰਦਾ ਹੈ ਉਹ ਲੇਕਿਨ ਜਿਹੜੀਆਂ ਜੀਵਨ ਸਾਥਣਾਂ ਬਣੀਆਂ ਉਹਨਾਂ ਦੇ ਲਈ ਕਿਹੋ ਜਿਹਾ ਵਕਤ ਹੋਏਗਾ ਉਹਨਾਂ ਦੇ ਪੇਰੈਂਟਸ ਦੇ ਲਈ ਉਹਨਾਂ ਦੇ ਅੱਗੋਂ ਰਿਸ਼ਤੇਦਾਰਾਂ ਦੇ ਲਈ ਅੱਧੇ ਤਾਂ ਸਾਡੇ ਮਿਲਣ ਆਏ ਜਿਹੜੇ ਨੇ ਉਹ ਕਰਮਾਂ ਨੂੰ ਕੋਸਣ ਲੱਗ ਜਾਂਦੇ ਨੇ ਵੀ ਹਾਏ ਹਾਏ ਇਹ ਹੋ ਗਿਆ ਤੇ ਉਹ ਹੋ ਗਿਆ। ਔਰ ਇਸ ਕਿਉਂਕਿ ਅੱਜ 2 ਖਬਰਾਂ ਮੇਰੀਆਂ ਨਜ਼ਰ 'ਚ ਗੁਜ਼ਰੀਆਂ ਇਕੱਲੀਆਂ ਖਬਰਾਂ ਨਹੀਂ ਨੇ ਆਲਮੋਸਟ ਡੀਟੇਲਡ ਰਿਪੋਰਟਸ ਨੇ ਔਰ ਮੈਂ ਇਸ ਕੇਸ ਦੀ ਗੱਲ ਕਰ ਰਿਹਾ। ਔਰ ਪਹਿਲਾਂ ਤਾਂ ਜਿਹੜੀ ਯੂਕੇ ਦੀ ਫੋਰਨ ਅਫੇਅਰਸ ਕਮੇਟੀ ਹੈ ਇਹ ਫੋਰਨ ਮਿਨਿਸਟਰੀ ਦੇ ਨਾਲ ਰਿਲੇਟਡ ਹੁੰਦੀ ਹੈ ਗਵਰਨਮੈਂਟ ਨੂੰ ਉਹਨਾਂ ਨੇ ਵਕਤ ਦਿੱਤਾ ਸ਼ਾਇਦ 4 ਹਫ਼ਤੇ ਦੇ ਵਿੱਚ
उन्होंने उस ते कमेंट करना हुंदा है। अच्छा। फॉरेन अफेयर्स कमेटी ने अपनी रिपोर्ट जिहड़ी कंबैटिंग स्टेट हॉस्टेज डिप्लोमेसी, ये उस रिपोर्ट का नाम है, ਉਹਦੇ 'ਚ ਉਹਨਾਂ ਨੇ ਸਕੋਲਡ ਕੀਤਾ यूके ਦੀ ਗੌਰਮੈਂਟ ਨੂੰ ਕਿ ਉਹਨਾਂ ਨੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੇ ਲਈ ਇੰਡੀਆ ਤੋਂ ਕੋਈ ਐਫਰਟ ਨਹੀਂ ਕੀਤਾ ਜਾਂ ਕੋਈ ਗੰਭੀਰ ਐਫਰਟ ਨਹੀਂ ਕੀਤਾ। ਔਰ ਇਹ ਉਹਦੇ 'ਚ ਉਹਨਾਂ ਦੇ ਲਫ਼ਜ਼ ਨੇ ਕਿ ਵੀ ਇਹ ਜਿਹੜਾ ਜਿਹੜੀ ਰਿਪੋਰਟ ਹੈ यूके ਗਵਰਨਮੈਂਟ ਹੈਜ਼ ਬੀਨ ਈਦਰ ਟੂ ਸਲੋ or entirely unwilling to call out India as well as other countries guilty of arbitrarily detaining people, ਕਿ ਜਾਂ ਤਾਂ ਬਿਲਕੁਲ ਹੀ ਟੂ ਸਲੋ ਉਹਨਾਂ ਦਾ यूके ਗਵਰਨਮੈਂਟ ਦਾ ਤੇ ਜਾਂ ਉਹਨਾਂ ਦੀ ਇੱਛਾ ਹੀ ਨਹੀਂ ਹੈ ਕਰਨ ਦੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ reluctance of foreign secretary of prime minister to even call on the Indian government to release Jagtar for fear the authorities in India will limit consular access despite significant allegations of torture। उन्होंने गवर्नमेंट ਨੂੰ ਸਲੈਮ ਕੀਤਾ ਹੈ ਕਿ ਵੀ ਫੋਰਨ ਸੈਕਟਰੀ ਜਾਂ ਪ੍ਰਾਈਮ ਮਿਨਿਸਟਰ ਨੇ ਇੰਡੀਅਨ ਗਵਰਨਮੈਂਟ ਤੇ ਕੋਈ ਦਬਾਅ ਨਹੀਂ ਬਣਾਇਆ ਔਰ ਇਹਦੇ ਬਾਵਜੂਦ ਕਿ ਵੀ ਈਵਨ ਕੌਂਸਲਰ ਐਕਸੈਸ ਵੀ ਜਿਹੜਾ ਬ੍ਰਿਟਿਸ਼ ਕੌਂਸਲਰ ਹੈ ਉਹ ਬਹੁਤ ਘੱਟ ਉਹਨਾਂ ਨੂੰ ਮਿਲਦਾ ਹੈ। ਇਹਦੇ ਬਾਵਜੂਦ ਕਿ ਜਗਤਾਰ ਸਿੰਘ ਜੌਹਲ ਨੇ ਚਾਰਜ ਲਾਇਆ ਕਿ ਵੀ ਉਸ ਨੂੰ ਟੌਰਚਰ ਕੀਤਾ ਜਾ ਰਿਹਾ ਲੇਕਿਨ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਫਿਰ ਉਹਨਾਂ ਨੇ ਐਗਜ਼ਾਮਪਲ ਜਿਹੜੀ ਹੈ ਜ਼ਾਹਰ ਹੈ ਕਿ G20 ਦੇ ਮੌਕੇ ਜਦੋਂ ਰਿਸ਼ੀ ਸੂਨਕ ਗਿਆ ਦਿੱਲੀ 'ਚ ਔਰ ਐਮਪੀਜ਼ ਨੇ ਲਿਖਿਆ ਸੀ ਤੂੰ ਇਸ਼ੂ ਚੁੱਕਣਾ, ਉਹਨੇ ਕਦੇ ਵੀ ਇਹ ਬਰੀਫ ਨਹੀਂ ਕੀਤਾ ਕਿ ਭਾਈ ਉਹਨੇ ਇਸ ਇਸ਼ੂ ਨੂੰ ਚੁੱਕਿਆ ਨਹੀਂ ਚੁੱਕਿਆ, ਜੇ ਚੁੱਕਿਆ ਤਾਂ ਅੱਗੋਂ ਉਹਨੇ ਕੀ ਕਿਹਾ, ਜਦੋਂ ਕਿ ਈਵਨ ਉਹਨਾਂ ਦੀਆਂ ਆਪਣੀਆਂ NGOs ਦੀਆਂ ਰਿਪੋਰਟਸ ਨੇ ਕਿ ਆਰਬਿਟਰੇਰੀ ਡਿਟੈਂਸ਼ਨ ਹੈ ਔਰ ਇਹਦੇ ਬਾਵਜੂਦ ਜਿਹੜਾ ਇਸ ਇਸ਼ੂ ਨੂੰ Jaggi's case amongst other demonstrates foreign Commonwealth and Development Office inability to ensure that their own guidance to keep UK citizens safe is followed। ਕਿ ਈਵਨ ਜਿਹੜੀਆਂ ਉਹਨਾਂ ਦੀਆਂ ਗਾਈਡੈਂਸ ਨੇ ਉਹਨਾਂ ਦੇ ਉੱਤੇ ਮੁਤਾਬਕ ਵੀ ਉਹ ਸੇਫ ਨਹੀਂ ਨੇ ਜਾਂ ਉਹਨੂੰ ਫੋਲੋ ਨਹੀਂ ਕੀਤਾ। ਔਰ ਇਹ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਪਬਲਿਕ ਟਰਸਟ ਔਰ ਜਿਹੜੀ ਵਿਕਟਮ ਉਹਨਾਂ ਦੀ ਫੈਮਿਲੀ ਇਹ ਸਾਰੇ ਹੋਏ ਨੇ। ਔਰ ਇਸ ਦੇ ਉੱਤੇ ਟਿੱਪਣੀ ਕਰਦੇ ਆ ਰਿਪਰੀਵ ਦੇ ਡਾਇਰੈਕਟਰ ਪਾਲਿਸੀ ਐਂਡ ਐਡਵੋਕੇਸੀ ਡੈਨ ਡੋਲਨ ਨੇ ਕਮੈਂਟ ਕੀਤਾ ਰਿਪੋਰਟ ਦੇ ਉੱਤੇ, ਇਟਸ ਨਾਟ ਨਿਊਜ਼ that the government is failing Jagtar Singh Johal, but it is noteworthy that so many senior MPs from all parties are now calling them out for that failure। उन्होंने कहा जी गवर्नमेंट ने कुछ नहीं किया तो कोई खबर नहीं है, तो पता है 6 साल जो कुछ किया होंदा तो बंदा वापस अपने घर आया होंदा। पर खबर ये है कि हुण दूसरे MP भी बोलने लग पे ने। फिर फॉरेन अफेयर्स कमेटी की रिपोर्ट ये रिवील करती है, ਇਹ ਜਿਹੜੇ ਨੇ ਡਾਇਰੈਕਟਰ ਪਾਲਿਸੀ ਐਂਡ ਐਡਵੋਕੇਸੀ ਰਿਪਰੀਵ ਦੇ ਮਿਸਟਰ ਡੈਨ ਡੋਲਨ ਕਹਿ ਰਹੇ ਨੇ ਕਿ ਵੀ ਇਹ ਰਿਪੋਰਟ ਤੋਂ ਸਾਹਮਣੇ ਆਉਂਦਾ ਹੈ ਹਾਊ ਬੈਡਲੀ ਦਾ ਫੋਰਨ ਆਫਿਸ ਇਜ਼ ਲੈਟਿੰਗ ਪੀਪਲ ਲਾਈਕ ਜਗਤਾਰ ਡਾਊਨ, ਕਿ ਕਿਵੇਂ ਇਹ ਲੈਟ ਡਾਊਨ ਕਰ ਰਹੇ ਨੇ। ਔਰ ਦਾ ਲੈਂਗੁਏਜ ਦਾ ਕਮੇਟੀ ਯੂਜ਼ਸ ਕੁਡ ਹਾਰਡਲੀ ਬੀ ਸਟਰੋਂਗ, ਵੀ ਇਸ ਤੋਂ ਸਟਰੋਂਗ ਲੈਂਗੁਏਜ ਉਹ ਕੀ ਵਰਤ ਸਕਦੇ ਸੀ। ਔਰ ਅਜੇ ਪਿਛਲੇ 18 ਤਰੀਕ ਨੂੰ 6ਵੀਂ ਵੈਡਿੰਗ ਐਨੀਵਰਸਰੀ ਸੀ ਔਰ ਇਸ ਦੇ ਉੱਤੇ ਈਵਨ ਹੋਰਨਾਂ ਦੇ ਵੀ ਟਵੀਟ ਨੇ ਸਾਰਿਆਂ ਦੇ, ਜਿਵੇਂ ਗੁਰਪ੍ਰੀਤ ਸਿੰਘ ਜੌਹਲ ਉਹਨਾਂ ਦੇ ਕਹਿੰਦੇ ਉਹਨਾਂ ਦੇ ਇਹ ਬ੍ਰਦਰ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਮੇਰੇ ਭਰਾ ਔਰ ਸਿਸਟਰ ਇਨ ਲਾ ਦੀ 6ਵੀਂ ਵੈਡਿੰਗ ਐਨੀਵਰਸਰੀ ਹੈ, ਅਸੀਂ ਸਾਡੀ ਫੈਮਿਲੀ ਜਿਹੜੀ ਆ ਉਹ ਇਹ ਸੈਲੀਬ੍ਰੇਟ ਕਰਦੀ ਹੋਣੀ ਚਾਹੀਦੀ ਸੀ। ਇੰਸਟੈਡ ਇਟ ਇਜ਼ ਅ ਰਿਮਾਈਂਡਰ ਆਫ ਹਾਊ ਲੌਂਗ ਇਟ ਇਜ਼ ਬੀਨ ਸਿੰਸ ਮਾਈ ਬ੍ਰਦਰ ਵਾਜ਼ ਸਨੈਚਡ ਅਵੇ ਫਰੋਮ ਅਸ, ਕਿ 6 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ ਸਾਡਾ ਭਰਾ ਸਾਤੋਂ ਖੋਇਆ ਗਿਆ। ਔਰ ਇਸੇ ਤਰ੍ਹਾਂ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਖੁਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ਕੀਤੀ ਔਰ ਬਿਲਕੁਲ ਉਹ ਹੱਡੀਆਂ ਦੇ ਮੁੱਠ ਬਣੇ ਹੋਏ ਨੇ, ਉਹਨਾਂ ਨੇ ਕਿਹਾ ਕਿ ਨੈਕਸਟ ਮੰਥ ਵੀਰ ਜਗਤਾਰ ਸਿੰਘ ਜੌਹਲ ਵਿਲ ਬੀ ਮਾਰਕਿੰਗ 6 years of arbitrary detention in India. He has spent every wedding anniversary 18th October in prison. We need to keep raising awareness and bring him home. Happy anniversary ਵੀਰੇ, we'll see you soon। ਔਰ ਇਹ ਵੀ ਆਪਣੇ ਆਪ ਦੇ ਵਿੱਚ ਫਿਰ ਸਿੱਖ ਯੂਥ UK ਵੱਲੋਂ ਕਿਹਾ ਗਿਆ ਜੱਗੀ ਅਵੇਅਰਨੈਸ ਵੀਕ, ਜਦੋਂ ਉਹਨਾਂ ਨੇ ਕਿਹਾ this is comprehensive list of gurdwaras where volunteers from around the world will support the campaign team during Jaggi Awareness Week। और इसी तरह WSO ने किया join us
for critical community dialogues in cities across Canada about India's oppression of Sikh activists, including the unjust detention of Jaggi Johal। और ये सारे नू और एक रिपोर्ट जिहड़ी कोई पब्लिकेशन है तो अमेरिका दी है, कोडा स्टोरी, उन्होंने ओवरऑल यूके ने किवें ट्रांसनैशनल रिप्रैशन नू भी बड़े हल्के च लिया, कोई कार्रवाई नहीं, इस दे उत्ते उन्हां दी ये लंबी चौड़ी रिपोर्ट है जिहदा टाइटल है ऑन ब्रिटिश सॉयल फॉरेन ऑटोक्रैट्स टारगेट देयर क्रिटिक्स विद इंप्यूनिटी। कि हम यूके की धरती वो बन गई है जिन्हां मुल्कां दे क्रिटिक जिहड़े डिसीडेंट ने उन्हां दे उत्ते खुलेआम हमले ने। वो क्या कैनेडा एंड US हैव क्रिटिसाइज्ड द मोदी गवर्नमेंट इन इंडिया फॉर परस्यूइंग इट्स क्रिटिक्स ओवरसीज, बट इन द UK where tensions between diaspora communities are rising, the government has been silent। कि अमरीका कैनेडा ने तो शोर शराबा कीता है जां वो कर रहे हैं, लेकिन ये सुते हुए ने। मैं इसनूं घड़ी वाल मैं देख रहा, मैं इनू वैसे डिटेल डिस्कस करांगा आने वाले किसी प्रोग्राम। जी राज साहब, थोड़ा बहुत शुक्रिया। इस वक्त लेना ब्रेक। व्यूअर्स तुसीं इसी तरह बने रहना, मिलते हैं आफ्टर दिस शॉर्ट ब्रेक।